ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਅਤੇ ਪੰਜਾਬੀ ਟੀਵੀ ਯੂਐਸਏ। ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨੇਜਰ ਵੁੱਡਲੈਂਡ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰ ਦਾ। ਰੁਕ ਕਰੀਏ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਆਈਏ ਤਾਂ ਪਠਾਨ ਮਾਜਰਾ ਹੁਣੀ ਜਿਹੜੇ ਕਹਿੰਦੇ ਵੀ ਹਰਿਆਣੇ ਤੋਂ ਝਪੱਕੀ ਦੇ ਕੇ ਨਿਕਲ ਗਏ ਸੀ ਜਾਂ ਫਿਰ ਉਹਨਾਂ ਨੂੰ ਸੇਫ ਰਾਸਤਾ ਦੇ ਦਿੱਤਾ ਗਿਆ ਸੀ, ਜਿਵੇਂ ਵੀ ਸੀ ਵਿਦੇਸ਼ ਗਏ ਤੇ ਵਿਦੇਸ਼ ਤੋਂ ਕਹਿੰਦੇ ਪਰਤ ਆਏ ਸੀ, ਗਵਾਲੀਅਰ ਦੇ ਵਿੱਚ ਸੀਗੇ ਤੇ ਉੱਥੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਗ੍ਰਿਫਤਾਰੀ ਵਿੱਚ ਵੀ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਵੀ ਭਾਈ ਇਹ ਕਿਤੇ ਮਿਲੀ ਭੁਗਤ ਵਾਲਾ ਕੰਮ ਤਾਂ ਨਹੀਂ ਚੱਲਦਿਆ ਵੀ ਆਪਾਂ ਨਵਾਂ ਕੁਛ ਸਿੱਟੀਏ ਮਾਰਕੀਟ ਦੇ ਵਿੱਚ ਵੀ ਕੰਟੈਂਟ ਵੀ ਇੱਧਰ ਨੂੰ ਹੋਣ, ਲੋਕੀ ਡੀਐਮ ਵਾਲੇ ਮਾਮਲੇ ਤੋਂ ਧਿਆਨ ਹਟੇ। ਪਰ ਇਸ ਸਾਰੇ ਦੇ ਵਿੱਚ ਗੱਲ ਕਰਦਿਆਂ ਕਰਦਿਆਂ ਆਪਾਂ ਅੱਗੇ ਵੀ ਵਧਾਂਗੇ ਕਿ ਕਿਸ ਤਰੀਕੇ ਦੇ ਨਾਲ ਲੀਆਂ ਪੈ ਰਹੀਆਂ ਨੇ। ਇੱਕ ਵਾਰ ਕੰਮ ਜਿੱਧਰ ਨੂੰ ਤੁਰ ਪੈਂਦਾ ਫਿਰ ਕੋਈ ਵੀ ਪਾਰਟੀ ਸੱਤਾ 'ਚ ਹੋਵੇ ਉਹ ਕਿੱਥੇ ਰੁਕਦੀ ਹੈ। ਖੈਰ ਪਹਿਲਾਂ ਗੱਲ ਆਪਾਂ ਪਠਾਨ ਮਾਜਰਾ ਵਾਲੇ ਮੁੱਦੇ ਤੇ ਹੀ ਕਰ ਲੈਂਦੇ ਹਾਂ। ਪਾਇਓ ਜਰਾ ਚਾਨਣਾ, ਕੀ ਇਹ ਰਚਾਇਆ ਗਿਆ ਡਰਾਮਾ ਹੈ ਜਾਂ ਫਿਰ ਸੱਚੀਓ ਸੀਰੀਅਸਨੈਸ ਦੇ ਨਾਲ ਕੋਈ ਗੱਲ ਅੱਗੇ ਵੱਧ ਰਹੀ ਹੈ? ਗੁਰਪ੍ਰੀਤ, ਬਿਲਕੁਲ ਰਾਜਨੀਤੀ ਹੈ ਹੀ ਇਸ ਕਿਸਮ ਦੀ ਆ ਕਿ ਉਹਦੇ ਤੇ ਸ਼ੱਕ ਸੁਭਾਵਿਕ ਹੈ ਜੀ। ਜਦੋਂ ਵੀ ਕੋਈ ਵੱਡਾ ਘਟਨਾਕ੍ਰਮ ਵਾਪਰਦਾ ਹੈ ਤਾਂ ਸ਼ੱਕ ਸੁਭਾਵਿਕ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਲੋਕਾਂ ਦੀ ਚਿੰਤਾ, ਲੋਕਾਂ ਦਾ ਸ਼ੱਕ ਸ਼ੁਬਾ, ਉਹ ਸਾਰੀਆਂ ਚੀਜ਼ਾਂ ਬਈ ਆਪੋ ਆਪਣੀ ਜਗ੍ਹਾ ਤੇ ਮੈਂ ਠੀਕ ਮੰਨਦਾ ਕਿ ਹੱਕ ਹੈ ਸਭ ਨੂੰ, ਕਿਉਂਕਿ ਰਾਜਨੀਤੀ ਦਾ ਪੱਧਰ ਹੀ ਇਸ ਕਿਸਮ ਦਾ ਹੈ। ਪਰ ਮੈਂ ਥੋੜੀਆਂ ਜਿਹੀਆਂ ਚੀਜ਼ਾਂ ਤੁਹਾਨੂੰ ਤਥਾਤਮਕ ਤੌਰ ਤੇ ਸਪਸ਼ਟ ਕਰਾਂ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਡਿਸਕਲੇਮਰ ਦੇ ਰੂਪ ਦੇ ਵਿੱਚ ਦੱਸ ਦੇਵਾਂ, ਜਿਹੜੀ ਕਿ ਮੈਂ ਕਦੇ ਨਹੀਂ ਲੁਕਾਉਂਦਾ ਹੁੰਦਾ, ਕਿ ਮੈਂ ਹਰਮੀਤ ਪਠਾਨ ਮਾਜਰਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਸੈਕੰਡ, ਮੇਰੇ ਨਾਨਕੇ ਉਸ ਪਿੰਡ ਆ। ਤੇ ਥਰਡ, ਮੈਂ ਤੇ ਹਰਮੀਤ ਪਠਾਨ ਮਾਜਰਾ ਲਗਭਗ ਮਤਲਬ ਕਿ ਥੋੜਾ ਹੀ ਸਾਡਾ ਵਕਫਾ ਉਮਰ ਦਾ, ਤੇ ਲਗਭਗ ਅਸੀਂ ਇਕੱਠੇ ਹੀ ਇਹਨਾਂ ਦੇ ਜਿਹੜੇ ਦੂਜੇ ਭਰਾਤਾ ਸੀ ਖੇਡੇ ਮੱਲੇ। ਠੀਕ ਹੈ ਜੀ। ਪਰ ਮੈਂ ਕਦੇ ਵੀ ਨਾ ਇਹਨਾਂ ਨੇ ਮੈਨੂੰ ਯਤਨ ਕੀਤਾ ਜਦੋਂ ਇਹ ਪਾਵਰਫੁਲ ਬਣ ਗਏ ਅਪਰੋਚ ਕਰਨ ਦਾ, ਕਦੇ ਵੀ ਮੈਨੇਜ ਕਰਨ ਦਾ, ਚਾਹੇ ਬਹੁਤ ਪਾਵਰਫੁਲ ਸੀਗੇ ਪਟਿਆਲੇ ਏਰੀਏ 'ਚ, ਤੇ ਨਾ ਹੀ ਕਦੇ ਮੈਂ ਇਹਨਾਂ ਨੂੰ ਜ਼ਿਆਤੀ ਤੌਰ ਤੇ ਫੋਨ ਕੀਤਾ ਕਿ ਮੇਰਾ ਭਾਜੀ ਆਹ ਕਰਵਾ ਦਿਓ ਕਰਵਾ ਦਿਓ। ਸੋ ਇਹ ਡਿਸਕਲੇਮਰ ਸੀ, ਕਿਉਂਕਿ ਕਈ ਵਾਰ ਚੀਜ਼ਾਂ ਜਿਹੜੀਆਂ ਨੇ ਉਹ ਗਾਂਹ ਪਿਛਾਂਹ ਲੋਕ ਪੁੱਛਦੇ ਦੱਸਦੇ ਆ, ਤਾਂ ਮੈਂ ਪਹਿਲਾਂ ਹੀ ਕਹਿ ਦਿੰਦਾ ਹੁੰਦਾ ਕਿ ਹਾਂ। ਔਰ ਮੈਂ ਇਹ ਹਮੇਸ਼ਾ ਕਹਿ ਕੇ ਚੱਲਦਾ ਕਿ ਮੇਰੀ ਹਰ ਪਾਰਟੀ ਦੇ ਵਿੱਚ ਬੈਠੇ ਲੀਡਰਾਂ ਦੇ ਨਾਲ ਹੈ ਗੁੱਡਵਿਲ, ਪਰ ਪੇਸ਼ਾ ਆਪਣੀ ਜਗ੍ਹਾ। ਆਓ ਹੁਣ ਇੱਧਰ ਚੱਲਦੇ। ਪਹਿਲੀ ਗੱਲ, ਮੈਂ ਤੁਹਾਨੂੰ ਲੋਕੇਸ਼ਨ ਦੱਸਾਂਗਾ ਜਿੱਥੋਂ ਹਰਮੀਤ ਪਠਾਨ ਮਾਜਰਾ ਫੜਿਆ। ਉਸ ਜਗ੍ਹਾ ਦਾ ਨਾਂ ਹੈ ਡਬਰਾ। ਜੀ। ਕੀ ਡਬਰਾ? ਜੀ। ਮੀਡੀਆ 'ਚ ਆਇਆ ਗਵਾਲੀਅਰ। ਔਰ ਤੁਸੀਂ ਨੋਟ ਕਰੋ, ਸਵੇਰ ਦੀ ਜਾ ਕੇ ਕਿਸੇ ਵੀ ਪੋਸਟ ਤੇ ਸਭ ਤੋਂ ਪਹਿਲਾਂ ਮੈਂ MP ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ MP ਤੋਂ ਹੋਈ। ਜੀ। ਟਾਈਮਿੰਗ ਨੋਟ ਕਰ ਲਓ। ਉਹਦਾ ਵੱਡਾ ਕਾਰਨ ਇਹ ਸੀ ਕਿ ਇਹਨਾਂ ਦੀ ਜ਼ਮੀਨ ਆ ਇਸ ਜਗ੍ਹਾ ਤੇ, MP ਦੇ ਵਿੱਚ ਜ਼ਮੀਨ ਹੈ ਇਹਨਾਂ ਦੀ। ਠੀਕ ਹੈ ਜੀ। ਹੁਣ ਆ ਜਾਈਏ ਜਿਹੜੀ ਮਿਲੀ ਭੁਗਤ, ਜੋ ਹਰਮੀਤ ਪਠਾਨ ਮਾਜਰੇ ਦਾ ਮਾਮਲਾ ਦੇਖੋ, ਤੇ ਰੈਪੂਟੇਸ਼ਨ ਦੇਣ ਦੀ ਲੋੜ ਨਹੀਂ ਕਿ ਹਰਮੀਤ ਪਠਾਨ ਮਾਜਰਾ ਨੇ ਵੀ ਚਮਦੀਆਂ ਚਲਾਈਆਂ, ਪਾਵਰਫੁਲ ਸੀ, ਬਾਅਦ ਦੇ ਵਿੱਚ ਵਿਗੜੀ, ਤੇ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੋਇਆ, ਤੁਹਾਡੇ ਸਾਹਮਣੇ ਆ। ਗੁਰੀ ਨੇ ਉਹਦੇ ਤੇ ਮੁਕੱਦਮਾ ਕੀਤਾ, ਉਹ ਪਹਿਲਾਂ ਸੀ ਪੈਂਡਿੰਗ ਪਿਆ ਰਿਹਾ, ਪਰ ਬਾਅਦ ਦੇ ਵਿੱਚ ਜਦੋਂ ਸਰਕਾਰ ਦੇ ਨਾਲ ਵਿਗੜੀ, ਉਹੀ ਮੁਕੱਦਮਾ ਪੁੱਟ ਕੇ ਤੇ ਹਰਮੀਤ ਪਠਾਨ ਮਾਜਰਾ ਨੂੰ ਫਿਰ ਇਹਨਾਂ ਨੇ ਮਤਲਬ ਕਿ ਇਸ ਸਥਿਤੀ 'ਚ ਲੈ ਆਂਦਾ ਕਿ ਉਹ ਆਸਟ੍ਰੇਲੀਆ ਚਲਾ ਗਿਆ। ਠੀਕ ਹੈ ਜੀ। ਅੱਛਾ, ਹੁਣ ਦੂਜੀ ਚੀਜ਼ ਦੱਸਦਾ ਤੁਹਾਨੂੰ ਮੈਂ ਕਿ ਹਰਮੀਤ ਪਠਾਨ ਮਾਜਰਾ ਦੀ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਸੀ। ਉਹ ਕਾਹਦੀ ਸੀ? ਕਿ ਜੋ ਭਗੌੜਾ ਐਲਾਨਿਆ ਗਿਆ ਹਰਮੀਤ ਪਠਾਨ ਮਾਜਰਾ ਨੂੰ ਕਿ ਉਹ PO ਤੁੜਵਾਈ ਜਾਵੇ। ਠੀਕ ਹੈ ਜੀ।
ਉਹਦੀਆਂ 2 ਸੁਣਵਾਈਆਂ ਆਲਰੇਡੀ ਹੋ ਚੁੱਕੀਆਂ ਸਨ, ਜਿਹਦੀ ਪੁਸ਼ਟੀ ਕੀਤੀ ਆ ਵਕੀਲ ਨੇ ਇਹਨਾਂ ਦੀ। ਜੀ ਉਹਨਾਂ ਨੇ ਇੱਕ ਹਲਫਨਾਮੇ ਦਾ ਵੀ ਜ਼ਿਕਰ ਕੀਤਾ ਹੈ ਕਿ ਸੁਪਰੀਮ ਕੋਰਟ ਨੇ ਸਾਥੋਂ ਇੱਕ ਹਲਫਨਾਮਾ ਲਿਆ ਸੀ। ਤੀਜੀ ਚੀਜ਼ ਹੋ ਗਈ। ਜੀ ਹੁਣ ਹਲਫਨਾਮਾ ਕੀ ਸੀ? ਸੁਣੋ ਗੱਲ। ਹਲਫਨਾਮਾ ਇਹ ਸੀ ਕਿ ਬੰਦਾ ਦੱਸਿਆ ਜਾਵੇ ਕਿ ਇੰਡੀਆ 'ਚ ਹੈ ਕਿ ਕੰਟਰੀ ਆਊਟ ਹੈ। ਜੀ ਇਹਨਾਂ ਨੇ ਉਹ ਹਲਫਨਾਮਾ ਸ਼ਾਇਦ 28 ਫਰਵਰੀ ਨੂੰ ਸਬਮਿਟ ਕੀਤਾ ਜਾਂ ਇਹਦੇ ਆਸ-ਪਾਸ, ਠੀਕ ਹੈ ਜੀ। ਜੀ ਉਹ ਹਲਫਨਾਮਾ ਜਦੋਂ ਗਿਆ, ਇਹਨਾਂ ਨੇ ਹਲਫਨਾਮੇ 'ਚ ਲਿਖਿਆ ਕਿ ਬਈ ਅਸੀਂ ਮਤਲਬ ਇੱਥੇ ਹੀ ਆ। ਜੀ ਯਾਨੀ ਵਕੀਲ ਨੇ ਕਿਹਾ ਕਿ ਮੁਵੱਕਲ ਇੱਥੇ ਆ। ਉਦੋਂ ਜੀ ਬਾਅਦ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਤੇ ਆ ਗਿਆ ਵਾ। ਜੀ ਕਿਸੇ ਵੀ ਮੀਡੀਆ ਹਾਊਸ ਨੂੰ ਤੁਸੀਂ ਵੇਖੋਗੇ ਲੰਮਾ ਸਮਾਂ ਹੋ ਗਿਆ ਹੈ, ਹਰਮੀਤ ਨੇ ਇੰਟਰਵਿਊ ਨਹੀਂ ਦਿੱਤੀ ਜਾਂ ਲਾਈਵ ਬਿਲਕੁਲ। ਨਹੀਂ ਹੋਇਆ। ਹੂੰ ਉਹਦਾ ਇਹੀ ਕਾਰਨ ਸੀ। ਤਾਂ ਹੁਣ ਇਹ ਚੀਜ਼ ਸਾਫ਼ ਹੈ ਕਿ ਜਿਵੇਂ ਹੀ ਹਲਫਨਾਮਾ ਗਿਆ ਹੋਏਗਾ ਤਾਂ ਇਹਨਾਂ ਨੇ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਹੋਏਗਾ। ਹਰਮੀਤ ਪਠਾਨ ਮਾਜਰਾ ਦਾ ਜਿਹੜਾ ਕੋਈ ਮੰਨ ਲਓ ਨੰਬਰ ਹੋਏਗਾ ਜਾਂ ਕੁਝ ਵੀ ਹੋਏਗਾ, ਜਦੋਂ ਵੀ ਚੱਲਿਆ ਇਹਨਾਂ ਨੂੰ ਕੁਝ ਪਤਾ ਵੀ ਸੀਗਾ ਇਹਨਾਂ ਦੇ ਬੰਦਿਆਂ ਨੂੰ ਕਿ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦੀ ਜ਼ਮੀਨ ਆ, ਮੋਸਟ ਪ੍ਰੋਬਬਲੀ ਉੱਥੇ ਹੀ ਹੋਏਗਾ ਤੇ ਉੱਥੋਂ ਹੀ ਲੱਭਿਆ। ਤੁਸੀਂ ਵੇਖ, ਠੀਕ ਆ। ਹਾਂ, ਰਾਜਨੀਤੀ ਦੇ ਵਿੱਚ ਕੀ ਆ ਕੀ ਨਹੀਂ ਮਿਲੀ ਭੁਗਤਿਆ, ਮੈਂ ਉਹਦੀ ਕੋਈ ਤਸਦੀਕ ਨਹੀਂ ਕਰ ਸਕਦਾ, ਪਰ ਤੁਹਾਨੂੰ ਮੈਂ ਕੁਝ ਤੱਥ ਦੱਸ ਦਿੱਤੇ ਇਸ ਮੁਕੱਦਮੇ ਦੇ ਨਾਲ ਜੁੜੇ। ਹੁਣ ਆਈਏ ਅਗਲੀ ਗੱਲ ਤੇ ਕਿ ਹਰਮੀਤ ਪਠਾਨ ਮਾਜਰਾ ਜੇ ਮੰਨ ਲਓ ਮਿਲੀ ਭੁਗਤ ਦੇ ਨਾਲ ਚੱਲ ਰਿਹਾ ਹੈ ਤਾਂ ਫਿਰ ਉਹਨੂੰ ਸੁਪਰੀਮ ਕੋਰਟ ਤੱਕ ਫੀਸਾਂ ਪੱਟਣ ਦਾ ਕੀ ਸ਼ੌਂਕ ਆ? ਵੀ ਚਲੋ ਜੋ ਹੋ ਗਿਆ ਰਲ ਮਿਲ ਕੇ ਖੇਡ ਲਈ, ਉਹ ਤੇ ਆਸਾਨੀ ਨਾਲ ਆਉਂਦਾ, ਇਹਨਾਂ ਨੇ ਆਪ ਹੀ ਸਾਰਾ ਕੰਮ ਕਰ ਦੇਣਾ ਸੀ। ਬਿਲਕੁਲ। ਤਾਂ ਇਹ ਵੀ ਇੱਕ ਸਵਾਲ ਪੈਦਾ ਹੁੰਦਾ। ਹੁਣ ਰਹੀ ਗੱਲ ਕਿ ਹਰਮੀਤ ਪਠਾਨ ਮਾਜਰਾ ਆਇਆ ਕਿਵੇਂ? ਵੀ ਉਹਦੇ ਖਿਲਾਫ ਤਾਂ ਨੋਟਿਸ ਵਗੈਰਾ ਜਾਰੀ ਹੋਏ ਸੀ। ਜੇ ਉਹ ਬਾਏ 에ਅਰ ਆ ਕੇ ਕਿਸੇ ਜਹਾਜ਼ਾਂ ਦੇ ਅੱਡੇ ਤੇ ਉਤਰਦਾ ਤੇ ਉਹਦੀ ਤੇ ਅਰੈਸਟ ਪੈ ਜਾਣੀ ਸੀ। ਇਟ ਮੀਨ ਕਿ ਉਹ ਇੰਡੀਆ ਦੇ ਵਿੱਚ ਹੋ ਸਕਦਾ ਹੈ ਕਿ ਵਾਇਆ ਨੇਪਾਲ ਦਾਖਲ ਹੋਇਆ ਹੋਵੇ, ਨੇਪਾਲ ਤੋਂ ਯੂਪੀ ਤੇ ਯੂਪੀ ਤੋਂ ਐਮਪੀ ਪਹੁੰਚਿਆ ਹੋਵੇ। ਜੀ ਇਹ ਹੋ ਸਕਦਾ। ਬਾਕੀ ਹੁਣ ਚੀਜ਼ਾਂ ਰਿਕਾਰਡ ਚ ਆਉਣਗੀਆਂ, ਕਿਉਂਕਿ ਪੁੱਛਗਿੱਛ ਚੱਲ ਰਹੀ ਆ। ਅੱਜ ਹਰਮੀਤ ਪਠਾਨ ਮਾਜਰਾ ਨੂੰ ਅਦਾਲਤ ਚ ਪੇਸ਼ ਕਰ ਦਿੱਤਾ ਗਿਆ। ਜੀ ਪੇਸ਼ ਤਾਂ ਕੀਤਾ ਗਿਆ, ਪਰ ਨਾਲ ਦੀ ਨਾਲ ਇੱਕ ਸਵਾਲ, ਇੱਕ ਖਦਸ਼ਾ ਬੜਾ ਸਤਾਉਂਦਾ ਹੈ ਕਿ ਭਾਈ ਜਿਹੜੀਆਂ ਪਿਰਤਾਂ ਪੈ ਰਹੀਆਂ ਨੇ ਉਹ ਖਾਸੀਆਂ ਤੰਗ ਕਰਨਗੀਆਂ। ਉਹ ਐ ਨਹੀਂ ਆਪਾਂ ਮੰਨ ਸਕਦੇ ਵੀ ਭਾਈ ਅੱਜ ਇਹ ਸਰਕਾਰ ਹੈ ਆਪਣਾ ਜ਼ੋਰ ਦਿਖਾ ਰਹੀ ਹੈ, ਪੂਰੇ ਜਲਾਓ ਤੇ ਹੈ, ਤੇ ਜਦੋਂ ਸੱਤਾ ਪਰਿਵਰਤਨ ਹੋਊਗਾ, ਕੋਈ ਹੋਰ ਉਸ ਕੁਰਸੀ ਤੇ ਆ ਕੇ ਬੈਠੂਗਾ ਤਾਂ ਉਹ ਬਿਲਕੁਲ ਹੀ ਇੱਕ ਕਹਿ ਲਈਏ ਨਾ ਪਾਕ ਸਾਫ਼ ਰਾਜ ਲੈ ਕੇ ਆਊਗਾ, ਜਿਹਦੀ ਕਲਪਨਾ ਕੀਤੀ ਜਾਂਦੀ ਹੈ, ਬਹੁਤ ਸੁਚੱਜੇ ਢੰਗ ਨਾਲ ਚੱਲਣ ਵਾਲਾ ਲੱਗਦਾ। ਤੇ ਲੀਹਾਂ ਵੀ ਉਹ ਫੇਰ ਤੋਂ ਉਹੋ ਹੀ ਰਹਿਣਗੀਆਂ ਜਿਹੜੀਆਂ ਇੱਕ ਵਾਰ ਪੈ ਗਈਆਂ। ਗੱਲ ਆਪਾਂ ਪੱਤਰਕਾਰ ਦੇ ਨਾਲ ਹੋਈ ਬਦਸਲੂਕੀ ਦੀ ਕਰਦੇ ਹਾਂ। ਇੱਕ ਬੀਬੀ ਪੱਤਰਕਾਰ ਹੈ, ਜਿਸ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬੀਬੀ ਤੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਇੰਨਾ ਰੌਲਾ ਪੈਂਦਾ ਹੋਵੇ, ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਬੀਬੀਆਂ ਸਾਰਿਆਂ ਨੂੰ ਉਛਲ ਪੈ ਰਹੀਆਂ ਹੋਣ ਵੀ ਭਾਈ ਤੁਸੀਂ ਹੁੰਨੇ ਕੌਣ ਹੋ ਇਹ ਗੱਲ ਕਹਿਣ ਵਾਲੇ, ਉਸੇ ਸਮੇਂ ਦੇ ਵਿੱਚ ਇੱਕ ਐਸਐਸਪੀ ਬਦਸਲੂਕੀ ਕਰਦਾ ਹੈ ਜੀ। ਬਿਲਕੁਲ ਐਸਐਸਪੀ ਨਹੀਂ, ਕੁਲਵਿੰਦਰ ਸਿੰਘ ਸ਼ਲੇੜੀ ਹੈਗੇ ਨੇ ਇਧਰ ਦੇ ਮੀਡੀਆ ਨਾਲ ਜੁੜੇ ਬੜੇ ਕਹਿ ਲੋ ਕਿ ਸਨਮਾਨਯੋਗ ਹਸਤੀਆਂ ਚ ਇੱਕ ਆਉਂਦੇ ਨੇ। ਤਾਂ ਉਹਨਾਂ ਨੇ ਜਿਹੜੀ ਪੋਸਟ ਪਾਈ ਆ, ਮੈਂ ਉਸਦਾ ਕੱਟ ਆਊਟ ਲਾਇਆ ਆਪਦੇ ਪੇਜ ਤੇ। ਤਾਂ ਉਹਨਾਂ ਨੇ ਜੋ ਕਿਹਾ, ਉਹ ਕਹਿੰਦੇ ਕਿ ਜੋ ਇੱਕ ਮਹਿਲਾ ਪੱਤਰਕਾਰ ਉੱਥੇ ਕਵਰ ਕਰ ਰਹੀ ਸੀ ਮਾਮਲੇ ਨੂੰ, ਹਰਸਿਮਰਤ ਪੌਲ ਜੀ, ਉਹਦੇ ਨਾਲ ਬਦਸਲੂਕੀ ਕੀਤੀ ਆ, ਫੋਨ ਖੋਇਆ, ਵੀਡੀਓ ਬਣਾਉਣ ਤੋਂ ਰੋਕਦੇ ਆ, ਪਰਚਾ ਦਰਜ ਕਰਨ ਤੱਕ ਦੀ ਧਮਕੀ ਦਿੱਤੀ ਆ। ਤਾਂ ਬਿਲਕੁਲ ਇਹ ਤੇ ਹੁਣ ਤੁਹਾਡੀ ਗੱਲ ਵਾਜਬ ਹੋ ਜਾਂਦੀ ਆ ਕਿ ਭਾਈ ਹੁਣ ਜਿਹੜੀ ਬੀਬੀ ਸਾਡੀ ਭੈਣ ਆ ਰਾਜ ਲਾਲੀ ਗਿੱਲ, ਤੇ ਜਿਹੜੀਆਂ ਵਿਧਾਇਕਾਂ ਸਾਡੀਆਂ ਭੈਣਾਂ ਨੇ ਉਹ ਵੀ ਸਾਡੀਆਂ ਭੈਣਾਂ ਹੀ ਨੇ, ਕਿਉਂਕਿ ਅਸੀਂ ਤੇ ਸਭ ਨੂੰ ਇੱਜ਼ਤ ਦਿੰਦੇ ਆ। ਤਾਂ ਫਿਰ ਉਮੀਦ ਕਰਦੇ ਆ ਕਿ ਹੁਣ ਮੋਰਚੇ ਤੇ ਆਉਣਗੇ ਉਹ ਸਾਰੇ। ਉਹਨਾਂ ਨੂੰ ਮੋਰਚੇ ਤੇ ਆਉਣਾ ਚਾਹੀਦਾ ਭਾਈ, ਆਓ ਸੰਭਾਲੋ ਮੋਰਚਾ। ਔਰ ਇਹ ਪੱਤਰਕਾਰ ਦਾ ਮਾਮਲਾ ਤੇ ਚਲੋ ਹੁਣ ਅੱਜ ਰੌਸ਼ਨੀ ਚ ਆਇਆ, ਤੇ ਤੁਹਾਨੂੰ ਪਤਾ ਹੀ ਆ ਕਿ ਸੈਸ਼ਨ ਚੱਲਦੇ ਚ ਇੱਕ ਲੇਡੀ ਪੱਤਰਕਾਰ ਨਾਲ ਕੀ ਹੋਇਆ। ਬਿਲਕੁਲ। ਔਰ ਕਿਸਨੇ ਕੀਤਾ? ਉਹ ਬੰਦਾ ਜਿਹੜਾ ਫਿਰ ਇੱਕ ਧਾਰਮਿਕ ਮੋਰਚੇ ਤੇ ਜਾ ਕੇ ਖਲੋਤਾ ਸੀ। ਹੁਣ ਮੈਂ ਦੱਸ ਨਹੀਂ ਸਕਦਾ ਕਿਉਂਕਿ ਨਾਮ ਬੜੇ ਬੜੇ ਪੱਤਰਕਾਰਾਂ ਨੇ ਨਹੀਂ ਦੱਸਿਆ,
ਪਰ ਜੋ ਅੰਦਾਜ਼ਾ ਦਿੱਤਾ ਤਾਂ ਤੁਸੀਂ ਵੇਖੋ ਆਪਣੇ ਆਪ ਨੂੰ ਕਿੱਡਾ ਸਿਆਣਾ ਗਿਣਦਾ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਇਹ ਠੀਕ ਨਹੀਂ, ਔਰ ਜਿਹੜਾ ਤੁਸੀਂ ਨਾਲੇ ਮਨਸ਼ਾ ਜ਼ਾਹਰ ਕੀਤਾ ਹੈ। ਥੋੜਾ ਜਿਹਾ ਉਹਨਾਂ ਦਾ ਮੈਂ ਕਹਿੰਦਾ ਆਪਾਂ ਹਿੰਟ ਦੇ ਦਈਏ ਵੀ ਉਹ ਲੈਗਸੀ ਵਾਲੇ ਸਿਆਸਤਦਾਨ ਵੱਜਦੇ ਨੇ, ਉਹਨਾਂ ਦੇ ਪਰਿਵਾਰ ਚ ਲੈਗਸੀ ਤੁਰੀ ਆਉਂਦੀ ਹੈ ਕਹਿੰਦੇ ਸਿਆਸਤ ਵਾਲੀ, ਨਹੀਂ ਪਤਾ ਲੱਗ ਜਾਣਾ ਆਡੀਅנס ਨੂੰ, ਪਤਾ ਲੱਗ ਜਾਣਾ ਆਡੀਅנס ਨੂੰ, ਪਤਾ ਹੀ ਆ ਕਿ ਕਿਹੜਾ ਰੰਗ ਬਰੰਗੀਆਂ ਸ਼ੇਰਵਾਨੀਆਂ ਪਾਉਂਦਾ ਹੈ, ਸਭ ਨੂੰ ਪਤਾ ਹੀ ਆ। ਤੁਸੀਂ ਬਹਿ ਜਾਓ ਕੋਈ ਗੱਲ ਨਹੀਂ, ਤੁਸੀਂ ਬੈਠੋ। ਤਾਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਜਿਹੜੀ ਗੱਲ ਹੋਈ ਆ ਉਹ ਇਹ ਆ ਕਿ ਆਪਾਂ ਇਹ ਗੱਲ ਜਿਵੇਂ ਹੁਣ ਤੁਹਾਂ ਆਖੀ ਆ ਕਿ ਇੱਕ ਪਿਰਤ ਗਲਤ ਆ, ਤਾਂ ਜਿਹੜੀ ਪਿਰਤ ਆ ਇਸ ਪਿਰਤ ਨੂੰ ਤੇ ਰੋਕਣ ਦੀ ਜ਼ਰੂਰਤ ਸੀ ਨਾ ਸਾਹਿਬ। ਇਹਨਾਂ ਨੇ ਤੇ ਇਹ ਜਿੱਦਾਂ ਦਾ ਕੰਮ ਚਲਾ ਲਿਆ ਹੈ, ਮੈਨੂੰ ਲੱਗਦਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਕਿਆ ਇਹ ਨਾ ਹੋਵੇ ਕਿ ਜਿਹੜੇ ਦੂਸਰੇ ਆ ਉਹ ਇਹਨਾਂ ਤੋਂ ਵੀ ਜ਼ਿਆਦਾ ਜਾ ਕੇ ਕੰਮ ਅਗਾਂਹ ਲੈ ਜਾਣ ਤੇ ਫਿਰ ਅਸੀਂ ਇਹਨਾਂ ਨੂੰ ਚੰਗੇ ਕਹੀਏ ਕਿ ਯਾਰ ਉਹ ਥੋੜੇ ਜਿਹੇ ਠੀਕ ਸਨ। ਤੂੰ ਕਹਿੰਦਾ ਮਤਲਬ ਇਹ ਕਿ ਇਹਨਾਂ ਨੇ ਜੋ ਕੀਤਾ ਵਾ, ਇਹਨਾਂ ਨੇ ਜਿਸ ਤਰ੍ਹਾਂ ਦਾ ਬਈ ਇਹ ਰਾਜ ਭਾਗ ਦਿੱਤਾ ਤੇ ਜੋ ਇਸ ਤਰ੍ਹਾਂ ਦਾ ਹੋ ਰਿਹਾ ਵਾ ਉਹ ਠੀਕ ਨਹੀਂ ਹੈ। ਤੇ ਉਧਰ ਵੜਿੰਗ ਹੁਣਾਂ ਦੇ ਬਿਆਨ ਨੇ ਕਾਂਗਰਸ ਨੂੰ ਕਸੂਤਾ ਫਸਾ ਦਿੱਤਾ। ਡੀਐਮ ਦੇ ਜਿਹੜਾ ਸੁਸਾਈਡ ਹੋਇਆ ਸੀ ਉਹਦੇ ਮਾਮਲੇ ਦੇ ਵਿੱਚ ਖੈਰ ਪਰਿਵਾਰ ਦੇ ਵੱਲੋਂ ਵੀ ਪੰਜਾਬ ਸਰਕਾਰ ਦੇ ਉੱਪਰ ਇਤਰਾਜ਼ ਜਤਾਇਆ ਗਿਆ ਸੀ ਵੀ ਭਾਈ ਸਾਨੂੰ ਭਰੋਸਾ ਨਹੀਂ ਹੈਗਾ ਇਹਨਾਂ ਦੀ ਜਾਂਚ ਦੇ ਉੱਪਰ। ਖੈਰ ਬਾਕੀ ਫਿਰ ਦਿੱਲੀ 'ਚ ਵੀ ਅਸੀਂ ਦੇਖਿਆ ਕਿ ਉੱਥੇ ਸੰਸਦ ਦੇ ਅੰਦਰ ਹੀ ਗੱਲ ਤੁਰੀ ਵੀ ਸੀਬੀਆਈ ਨੂੰ ਜਾਂਚ ਸੌਂਪਣੀ ਚਾਹੀਦੀ ਹੈ, ਤੇ ਉਧਰੋਂ ਸ਼ਾਹ ਸਾਹਿਬ ਕਹਿੰਦੇ ਵੀ ਟੱਪ ਸੇ ਅਲਾਓ ਕਰ ਦੂੰਗਾ ਮੈਂ, ਇਧਰੋਂ ਕਹਿ ਦੂੰਗਾ ਵੀ ਸੀਬੀਆਈ ਜਾਂਚ ਕਰੇ। ਪਰ ਜਿਹੜੀ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਸਾਹਿਬ ਵੜਿੰਗ ਹੁਣੀ ਕਹਿ ਰਹੇ ਨੇ ਉਹਨੂੰ ਜੇ ਸਮਝਣਾ ਹੋਵੇ ਇੱਕ ਵਾਰੀ ਡੀਪ ਡਾਊਨ ਜਾ ਕੇ ਉਹ ਕੀ ਲਿਖ ਰਹੇ ਨੇ ਤਾਂ ਕੀ ਗੱਲਬਾਤ ਹੈ, ਕਿਉਂ ਇਸ ਨੂੰ ਏਦਾਂ ਪ੍ਰਚਾਰਿਆ ਜਾ ਰਿਹਾ ਵੀ ਭਾਈ ਇਹ ਕਾਂਗਰਸੀ ਦੋ ਵਿਰੋਧੀ ਗੁੱਟਾਂ ਦੇ ਵਿੱਚ ਬਦਲ ਗਈ ਹੈ। ਦੇਖੋ ਕਾਂਗਰਸ ਨੇ ਮੈਨੂੰ ਲੱਗਦਾ ਹੈ ਕਿ ਜਿਹੜਾ ਸ਼ੁਰੂਆਤ ਦੇ ਵਿੱਚ ਮੁੱਦਾ ਚੁੱਕਿਆ ਤੇ ਹੁਣ ਉਹ ਇਸ ਮੁੱਦੇ ਨੂੰ ਚੁੱਕ ਕੇ ਲੱਗਦਾ ਨੁਕਸਾਨ 'ਚ ਨਾ ਆ ਜਾਵੇ। ਕਿਉਂਕਿ ਜਿਵੇਂ ਤੁਸੀਂ ਕਿਹਾ, ਪਹਿਲੀ ਗੱਲ ਮੈਂ ਥੋੜਾ ਜਿਹਾ ਤੁਹਾਨੂੰ ਤਕਨੀਕੀ ਤੌਰ ਤੇ ਦੱਸਾਂ, ਅਮਿਤ ਸ਼ਾਹ ਕਿਸੇ ਵੀ ਤਰੀਕੇ ਨਾਲ ਸਿੱਧੀ ਜਾਂਚ ਸੀਬੀਆਈ ਨੂੰ ਦੇ ਹੀ ਨਹੀਂ ਸੀ ਸਕਦੇ, ਇਹ ਉੱਥੇ ਹੀ ਮਾਰ ਖਾ ਗਿਆ। ਇਹ ਪਹਿਲਾ ਕੁਐਸਚਨ ਕਰਦੇ ਮਾਨਯੋਗ ਹੋਮ ਮਿਨਿਸਟਰ ਨੂੰ ਕਿ ਤੁਸੀਂ ਸੀਬੀਆਈ ਜਾਂਚ ਕਿਵੇਂ ਕਰਵਾ ਸਕਦੇ ਹੋ ਸਾਡੇ ਲਿਖਣ ਦੇ ਬਾਵਜੂਦ। ਕਿਉਂਕਿ ਦੋ ਤਰੀਕਿਆਂ ਨਾਲ ਸੀਬੀਆਈ ਜਾਂਚ ਹੁੰਦੀ ਆ, ਇੱਕ ਤੇ ਜਰਨਲ ਕੰਸੈਂਟ ਦੇ ਨਾਲ ਤੇ ਦੂਜਾ ਕੋਰਟ ਦੇ ਥਰੂ। ਜਰਨਲ ਕੰਸੈਂਟ ਜਿਹੜਾ ਹੈ, ਸਹਿਮਤੀ ਹੈ ਜਿਹੜੀ, ਉਹ ਪੰਜਾਬ ਨੇ ਖਤਮ ਕੀਤੀ ਹੋਈ ਹੈ ਸੀਬੀਆਈ ਦੀ ਕੈਪਟਨ ਰਾਜ ਵੇਲੇ ਜੀ, ਤੇ ਅਦਾਲਤ ਨੇ ਹਾਲੇ ਤੱਕ ਕੋਈ ਇਹਦੇ ਤੇ ਫੈਸਲਾ ਨਹੀਂ ਕੀਤਾ। ਫਿਰ ਤੁਸੀਂ ਕਿਸ ਵਿਧਾਨਕ ਵਿਧੀ ਦੇ ਰਾਹੀਂ ਅਜਿਹਾ ਕਰੋਗੇ? ਅਮਿਤ ਸ਼ਾਹ ਨੂੰ ਪੁੱਛਣ ਦੀ ਜ਼ਰੂਰਤ ਸੀ। ਪਰ ਇਹਨਾਂ ਨੇ ਆਪਦੇ ਭਾਂਡੇ ਖਿਲਾਰ ਲਏ ਸੰਨੇ ਕਿ 4 ਮੈਂਬਰ ਪਾਰਲੀਮੈਂਟਾਂ ਨੇ ਸਾਈਨ ਕਰ ਦਿੱਤੇ ਤੇ 3 ਸਮੇਤ ਰਾਜਾ ਵੜਿੰਗ ਉਹਨਾਂ ਨੇ ਕੀਤੇ ਹੀ ਨਾ। ਫਿਰ ਕੀ ਹੋਇਆ ਕਿ ਰਾਜਾ ਵੜਿੰਗ ਦਾ ਉਹਨਾਂ ਨੇ ਇੱਕ ਕੇਸ ਕੱਢ ਲਿਆ, ਪੁਰਾਣਾ ਖੁਦਕੁਸ਼ੀ ਵਾਲਾ, ਕਟਾਰੀਏ ਵਾਲਾ। ਜੀ ਅੱਛਾ, ਇਹ ਕਮਾਲ ਵੇਖੋ ਕਿ ਮੈਨੂੰ ਚੰਡੀਗੜ੍ਹ ਗਏ ਇੱਕ ਮੀਡੀਆ ਦੇ ਬਹੁਤ ਚਰਚਿਤ ਮੁੰਡੇ ਨੇ ਕਿ ਸੋਮਵਾਰ ਤੜਕੇ ਫੋਨ ਕੀਤਾ ਚੰਡੀਗੜ੍ਹੋਂ, ਉਹਨੇ ਕਿਹਾ ਕਿ ਆਹ ਮੁੱਦਾ ਹੁਣ ਚੱਕਣਗੇ। ਕਮਾਲ ਦੀ ਗੱਲ ਆ। ਉਸ ਮੁੰਡੇ ਦੀ ਮੈਂ ਮਿਲਿਆ ਤੇ ਮੈਂ ਉਹਨੂੰ ਦਾਤ ਦੇਵਾਂਗਾ ਕਿਉਂਕਿ ਮੈਂ ਇਸ ਮਾਮਲੇ 'ਚ ਬੜਾ ਫਰਾਕ ਦੇ ਲਿਆ ਕਿ ਜਿਹੜੇ ਏਦਾਂ ਕੰਮ ਕਰਦੇ ਆ। ਉਹ ਜਰਨਲਿਸਟ ਨੇ ਜਿਸ ਤਰੀਕੇ ਨਾਲ ਮੈਨੂੰ ਦੱਸਿਆ ਤੇ ਬਿਲਕੁਲ ਐਗਜ਼ੈਕਟਲੀ ਉਦਾਂ ਹੀ ਕੁਝ ਘੰਟਿਆਂ 'ਚ ਜਿਵੇਂ ਬੀਤੇ ਨਾ ਉਦਾਂ ਹੀ ਹੁੰਦਾ ਗਿਆ। ਹੁਣ ਜਿਹੜਾ ਕਟਾਰੀਏ ਵਾਲਾ ਮਾਮਲਾ ਹੈ ਉਹਦੇ ਵਿੱਚ ਬਿਲਕੁਲ ਰਾਜਾ ਵੜਿੰਗ ਦਾ ਨਾਮ ਸੀ, ਉਹਦੇ ਸਾਲੇ ਦਾ ਨਾਮ ਸੀ, ਬਟ ਮਾਮਲਾ ਉਹ ਸੈੱਟ ਹੋ ਗਿਆ ਸੀਗਾ ਕਿਸੇ ਤਰੀਕੇ ਨਾਲ। ਮੈਨੂੰ ਨਹੀਂ ਪਤਾ ਕਿੱਦਾਂ, ਪਰ ਉਹ ਮਾਮਲਾ ਉਸ ਵੇਲੇ ਸੈੱਟ ਹੋ ਗਿਆ ਸੀ। ਹਾਲਾਂਕਿ ਉਹ ਬੜਾ ਵੱਡਾ ਦੁਖਾਂਤ ਸੀਗਾ ਜਿਸ ਤਰ੍ਹਾਂ ਪਰਿਵਾਰ ਖਤਮ ਹੋਇਆ, ਪਰ ਉਸ ਤੋਂ ਬਾਅਦ ਇਸ ਮਾਮਲੇ ਨੂੰ ਜਿਵੇਂ ਚੁੱਕਿਆ ਤੇ ਰਾਜਾ ਵੜਿੰਗ ਦੀ ਇੱਕ ਜਿਹੜੀ ਵੱਖਰੀ ਲਾਈਨ ਸੀ ਉਹ ਉਹਨੂੰ ਫੇਰ ਸਵਾਲਾਂ ਦੇ ਘੇਰੇ 'ਚ ਖੜਾ ਕਰ ਗਈ। ਕਿਉਂਕਿ ਇਸੇ ਦਰਮਿਆਨ ਮੀਨਵਾਈਲ ਕੀ ਹੁੰਦਾ ਹੈ ਕਿ ਸੁਨੀਲ ਜਾਖੜ ਇੱਕ ਖੁਲਾਸਾ ਕਰਦੇ ਆ ਕਿ ਭਗਵੰਤ ਮਾਨ ਨੇ, ਯਾਨੀ ਜਦੋਂ ਅਸੀਂ ਪ੍ਰਦਰਸ਼ਨ ਕਰਨਾ ਸੀਗਾ ਚੰਡੀਗੜ੍ਹ ਦੇ ਵਿੱਚ, ਤਾਂ ਉਸ ਵੇਲੇ ਭਗਵੰਤ ਮਾਨ ਨੇ ਫੋਨ ਲਾਇਆ, ਸਪੀਕਰ ਔਨ ਕੀਤਾ ਤੇ ਕਾਂਗਰਸ ਦੇ ਇੱਕ ਵੱਡੇ ਆਗੂ ਨੂੰ ਬੜਾ ਦਬਕਾਇਆ ਜੀ, ਯਾਨੀ ਕਿ ਬਲਕਿ ਉਹਦੇ ਨਾਲ ਬੜਾ ਮਿਸਬਿਹੇਵ ਕੀਤਾ।
ਤੇ ਇਸੇ ਦੇ ਚੱਲਦਿਆਂ ਰਾਜਾ ਵੜਿੰਗ ਘਿਰ ਗਏ। ਲੋਕਾਂ ਨੂੰ ਲੱਗਿਆ ਕਿ ਸ਼ਾਇਦ ਰਾਜਾ ਵੜਿੰਗ ਨਾ ਆਉਣ। ਜੀ ਰਾਜਾ ਵੜਿੰਗ ਨੇ 1 ਘੰਟਾ ਪਹਿਲਾਂ ਹੁਣ ਪੋਸਟ ਕੀਤੀ ਆ ਉਹ ਵੀਡੀਓ, ਜਿਹਦੇ ਵਿੱਚ ਜਾਖੜ ਤੇ ਮਜੀਠੀਆ ਪਾਣੀ ਤੋਂ ਲੁਕਦੇ ਨਜ਼ਰ ਆ ਰਹੇ ਨੇ। ਤਾਂ ਜੀ ਉਹ ਕਹਿ ਰਹੇ ਨੇ ਰਾਜਾ ਵੜਿੰਗ ਕਿ ਜਿਹੜੇ ਲੋਕ ਪਾਣੀਆਂ ਤੋਂ ਡਰਦੇ ਨੇ ਉਹ ਕੀ ਇਨਸਾਫ ਦਿਵਾਉਣਗੇ ਗਗਨਦੀਪ ਨੂੰ। ਜੀ ਮਤਲਬ ਕਿ ਕਹਾਣੀ ਇੱਥੇ ਜੇ ਖੜ ਜਾਂਦੀ ਆ। ਤਾਂ ਰਾਜਾ ਵੜਿੰਗ ਨੇ ਜਿਹੜਾ ਸਟੇਟਮੈਂਟ ਦਿੱਤਾ ਹੈ ਉਹ ਕੀ ਆ, ਉਹ ਸਾਰਾ ਕਿਸੇ ਨੇ ਸਮਝਿਆ ਹੀ ਨਹੀਂ। ਰਾਜਾ ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਸੀਬੀਆਈ ਦੀ ਵਰਤੋਂ ਕੀਤੀ ਆ ਜਾਂ ਵਰਤੋਂ ਕੀਤੀ ਹੈ ਸਰਕਾਰ ਨੇ, ਤਾਂ ਬਈ ਮੈਨੂੰ ਉਹਦੇ ਤੇ ਭਰੋਸਾ ਨਹੀਂ। ਹਾਈ ਕੋਰਟ ਦੇ ਜੱਜਾਂ ਤੋਂ ਇਹ ਮਾਮਲਾ ਜਿਹੜਾ ਹੈ ਉਹ ਇਨਵੈਸਟੀਗੇਟ ਕਰਵਾਇਆ ਜਾਣਾ ਚਾਹੀਦਾ। ਹੁਣ ਗੱਲ ਤੇ ਵਾਜਬ ਹੈ ਜੇ ਇਹਨੂੰ ਤੁਸੀਂ ਲੌਜੀਕਲੀ ਸੋਚੋਗੇ ਤਾਂ, ਕਿ ਤੁਸੀਂ ਕਿਸ ਮੂੰਹ ਨਾਲ ਹੁਣ ਕਹੋਗੇ ਕਿ ਸੀਬੀਆਈ ਬੜੀ ਵਧੀਆ ਏਜੰਸੀ ਹੈ। ਗੁਰਪ੍ਰੀਤ ਕਿਵੇਂ ਕਹਿ ਸਕਦੇ ਤੁਸੀਂ? ਕਿਉਂਕਿ ਬਿਲਕੁਲ। ਤੁਹਾਨੂੰ ਕੁਝ ਮੁੱਦਿਆਂ ਤੇ ਫਿਰ ਇਹ ਕਹਿਣਾ ਪਏਗਾ ਕਿ ਭਾਈ ਸੀਬੀਆਈ ਜਿਹੜੀ ਹੈ ਕੁਝ ਥਾਵਾਂ ਤੇ ਗਲਤ ਵੀ ਹੁੰਦੀ ਹੈ। ਜੀ ਕਿਉਂਕਿ ਫਿਰ ਆਪਾਂ ਬੰਗਾਲ ਵੇਰੀ ਕਿਉਂ ਚੀਕਾਂ ਮਾਰਦੇ ਆ, ਫਿਰ ਆਪਾਂ ਕੇਜਰੀਵਾਲ ਵਾਰੀ ਕਿਉਂ ਚੀਕਾਂ ਮਾਰਦੇ ਆ। ਜੀ ਤਾਂ ਹੈ ਤਾਂ ਸਹੀ ਗੱਲ, ਪਰ ਤਕਨੀਕੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਕਿਤੇ ਨਾ ਕਿਤੇ ਤਾਲਮੇਲ ਨਹੀਂ ਬਿਠਾ ਸਕੀ। ਉਹ ਪਹਿਲਾ ਸਵਾਲ ਹੀ ਇਹ ਪੁੱਛਦੇ ਕਿ ਭਾਈ ਤੁਸੀਂ ਕਿਵੇਂ ਸੀਬੀਆਈ ਇਨਕੁਆਇਰੀ ਕਰਾਓਗੇ, ਤਾਂ ਮੈਨੂੰ ਲੱਗਦਾ ਕਿ ਇਸ ਵਿਵਾਦ ਤੋਂ ਬਚ ਸਕਦੇ ਸੀ। ਪਰ ਸਮੇਤ ਪ੍ਰਧਾਨ ਕਾਂਗਰਸ ਦੀ ਇਸ ਮਾਮਲੇ ਦੇ ਵਿੱਚ ਹੁਣ ਫਜ਼ੀਅਤ ਹੋ ਰਹੀ ਆ। ਲੋਕ ਕਹਿ ਰਹੇ ਆ ਕਿ ਤੁਹਾਡਾ ਪ੍ਰਧਾਨ ਕੰਪਰੋਮਾਈਜ਼ਡ ਆ, ਤੇ ਜਦ ਕਿ ਪ੍ਰਧਾਨ ਇਸ ਮਾਮਲੇ 'ਚ ਕਈ ਮਰਤਬਾ ਸਫਾਈ ਦੇ ਚੁੱਕੇ ਨੇ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਆਪਾਂ ਜੇਕਰ ਵਧੀਏ ਤਾਂ ਤੀਰਥ ਯਾਤਰਾ ਦੀ ਇੱਕ ਵੀਡੀਓ ਨੇ ਵਿਵਾਦ ਖਾਸਾ ਖੜਾ ਕਰ ਦਿੱਤਾ। ਉਹ ਵੀਡੀਓ ਖਾਸਾ ਚਰਚਾ ਬਟੋਰ ਰਹੀ ਹੈ ਕਿ ਭਾਈ ਹਰੇਕ ਤਰ੍ਹਾਂ ਦੀ ਸਹੂਲਤ ਆਧਾਰ ਕਾਰਡ ਤੇ ਮਿਲੀ ਜਾਂਦੀ ਹੈ। ਹਾਂਜੀ ਦੇਖੋ, ਉਹ ਵੀਡੀਓ ਦੀ ਬੜੀ ਚਰਚਾ ਹੋ ਗਈ ਮੀਡੀਆ 'ਚ। ਪਹਿਲਾਂ ਤੇ ਕਹਿ ਲਓ ਕਿ ਠੀਕ ਠਾਕ ਸੀ ਵੀਡੀਓ, ਵੀ ਜ਼ਿਆਦਾ ਨੋਟਿਸ ਦੇ ਵਿੱਚ ਨਹੀਂ ਸੀ, ਪਰ ਹੁਣ ਤਾਂ ਖਬਰਾਂ ਬਣ ਗਈਆਂ। ਤਾਂ ਉਹਦੇ 'ਚ ਇੱਕ ਵਿਅਕਤੀ ਇਹੋ ਗੱਲ ਹੀ ਕਹਿੰਦਾ ਆ ਕਿ ਫਲਾਣਾ ਸਾਡਾ ਸਰਪੰਚ, ਫਲਾਣਾ ਸਾਡਾ ਮੰਤਰੀ ਤੇ ਫਲਾਣਾ ਸਾਡਾ ਮੁੱਖ ਮੰਤਰੀ, ਕਿ ਭਾਈ ਜੈ ਜੈਕਾਰ ਕਰਦਾ ਵੀ ਉਹਨਾਂ ਦੇ ਤੇ ਸਦਕੇ ਪੌਂ ਬਾਰਾਂ ਹੋਈਆਂ ਪਈਆਂ ਨੇ। ਨਜ਼ਾਰੇ ਪੈ ਆਉਂਦੇ ਨੇ, ਨਜ਼ਾਰੇ ਆਏ ਹੀ ਜਾਂਦੇ ਆ, ਨਜ਼ਾਰੇ ਜਾਈ ਜਾਂਦੇ ਆ। ਤੇ ਉੱਥੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਕੁਝ ਬੰਦੇ ਪਏ ਨਜ਼ਰ ਆਉਂਦੇ ਨੇ, ਤੇ ਨਾਲ ਉਹ ਕਹਿੰਦੇ ਆ ਕਿ ਆਧਾਰ ਕਾਰਡ ਤੇ ਸਭ ਕੁਛ ਆਈ ਜਾਂਦਾ ਹੈ, ਮੁਰਗਾ ਹੈ, ਮੱਛੀ ਆ, ਪੈਗ ਆ, ਲੈਗ ਆ, ਐਗ ਆ, ਸਭ ਕੁਛ ਆਈ ਜਾਂਦਾ ਬਈ। ਹੁਣ ਇਹਦੇ ਤੇ ਸਰਪੰਚ ਨੇ ਕਿਹਾ ਕਿ ਇਹ ਤੇ ਸਾਨੂੰ ਡਿਫੇਮ ਕਰਨ ਲਈ, ਹਾਲਾਂਕਿ ਸਰਪੰਚ ਮੰਨਿਆ ਇਹ ਕੋਈ ਨਾ ਸਾਹਨੇਵਾਲ ਦੇ ਲਾਗੇ ਪਿੰਡ ਆ, ਉੱਥੋਂ ਦੀ ਇਹ ਸੰਗਤ ਗਈ ਸੀ। ਠੀਕ ਹੈ ਜੀ। ਅੱਛਾ, ਡੀਸੀ ਕਹੀ ਜਾਂਦੇ ਵੀਡੀਓ ਫੇਕ ਆ, ਸਰਪੰਚ ਕਹਿੰਦਾ ਵਾਕਿਆ ਸੰਗਤ ਤੇ ਇਹੀ ਤੋਰੀ ਹੈ। ਪਰ ਏਦਾਂ ਸਾਨੂੰ ਇਹ ਬਦਨਾਮ ਕਰਦਾ ਯਤਨ ਹੈ। ਮਤਲਬ ਕਿ ਵੀਡੀਓ ਦੀ ਜਾਂਚ ਪੜਤਾਲ ਕੀਤੇ ਤੋਂ ਬਗੈਰ ਡੀਸੀ ਤੇ ਕਹਿ ਲਓ ਕਿ ਪ੍ਰਸ਼ਾਸਕੀ ਪੱਧਰ ਤੇ ਸੁਰਖਰੂ ਹੋਣਾ ਚਾਹੁੰਦੇ ਆ। ਪਰ ਸਰਪੰਚ ਕਹਿੰਦਾ ਤਾਂ ਗੱਲ ਇਹ ਆ ਕਿ ਇਸ ਵੀਡੀਓ ਦੀ ਜਾਂਚ ਕਰਵਾ ਕੇ ਇਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਕਿ ਭਾਈ ਠੀਕ ਆ। ਹੁਣ ਆਪਾਂ ਨੂੰ ਪਤਾ ਹੈ ਇਹ ਇੱਕ ਕੌੜਾ ਸੱਚ ਹੈ ਜਿਹੜਾ ਮੈਂ ਬੋਲਣ ਲੱਗਾ, ਜੇ ਮਾਫੀ ਸਹਾਇਤਾ, ਕਿ ਕੁਝ ਬੰਦੇ ਇਸ ਤਰ੍ਹਾਂ ਕਰਦੇ ਨੇ, ਜਾਂਦੇ ਨੇ ਗੁਰੂ ਘਰਾਂ 'ਚ, ਜਾਂਦੇ ਨੇ ਦੂਜੇ ਧਾਰਮਿਕ ਸਥਾਨਾਂ 'ਚ, ਤੀਰਥ ਯਾਤਰਾਵਾਂ ਤੇ ਜਾਂਦੇ ਆ, ਦਰਸ਼ਨਾਂ ਨੂੰ ਜਾਂਦੇ ਆ, ਪਰ ਬਾਅਦ ਦੇ ਵਿੱਚ ਉਹ ਕੀ ਕਰਦੇ ਆ, ਆਪੋ ਆਪਣੀ, ਚਲੋ ਅਗਲੇ ਦੀ ਨਿੱਜੀ ਜ਼ਿੰਦਗੀ ਆ, ਆਸਥਾ ਹੈ, ਪਰ ਇਸ ਤਰ੍ਹਾਂ ਵੀਡੀਓ ਪਾਉਣੀ ਕੁਝ ਬੰਦੇ ਤਾਂ ਕਰਦੇ ਵੀ ਆ। ਇਹ ਸੱਚ ਹੈ। ਤੁਸੀਂ ਮੈਨੂੰ ਦੱਸੋ ਕਿ ਅੰਮ੍ਰਿਤਸਰ ਦੇ ਵਿੱਚ ਹੋਟਲ ਕਾਰੋਬਾਰ ਕਿਉਂ ਇੰਨਾ ਪ੍ਰਫੁੱਲਤ ਹੋਇਆ? ਸੰਗਤ ਠਹਿਰਦੀ ਹੈ ਨਾ, ਤਾਂ ਸਾਰੀ ਸੰਗਤ ਜਿਹੜੀ ਹੈ ਉਹ ਠੀਕ ਆ। ਮੈਂ ਨਹੀਂ ਕਹਿੰਦਾ ਕਿ ਉਹ ਸਾਰਾ ਕੁਝ ਮਤਲਬ ਕਿ ਵਰਜਿਤ ਚੀਜ਼ਾਂ ਸੇਵਨ ਕਰਦੀ ਹੈ, ਪਰ ਬਹੁਤ ਸਾਰੇ ਲੋਕ ਐਸੇ ਤੁਹਾਨੂੰ ਮਿਲਣਗੇ ਜਿਹੜੇ ਕਿ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਦੋਂ ਜਾਂਦੇ ਆ, ਕੋਈ ਚੋਰੀ ਛੱਪੇ, ਕੋਈ ਇਧਰੋਂ ਕੋਈ ਉਧਰੋਂ ਖਾਣ ਪੀਣ ਲੱਗ ਜਾਂਦਾ। ਤਾਂ ਇਹਨਾਂ ਨੇ ਹੋ ਸਕਦਾ ਕੋਈ ਚੋਰੀ ਛੱਪੀ ਏਦਾਂ ਖਾਧਾ ਪੀਤਾ ਹੋਵੇ। ਮੈਨੂੰ ਨਹੀਂ ਲੱਗਦਾ ਕਿ ਸਰਕਾਰ ਆਧਾਰ ਕਾਰਡ ਤੇ ਮੁਰਗਾ ਮੱਛੀ ਦੇਊਗੀ। ਗੁਰਪ੍ਰੀਤ ਜੀ ਕਿਵੇਂ ਕਿਸ ਸਕੀਮ ਤੇ ਤਹਿਤ ਦੇਣਗੇ ਉਹ ਮੈਨੂੰ ਦੱਸੋ, ਉਹਦਾ ਬਿੱਲ ਕਿਵੇਂ ਪਾਉਣਗੇ? ਕਿਉਂਕਿ ਜਿਹੜੀ ਵੀ ਚੀਜ਼ ਹੈ, ਮੰਨ ਲਓ ਸਰਕਾਰੀ ਯੋਜਨਾ 'ਚ, ਉਹਦਾ ਤਾਂ ਸਾਰਾ ਬਿੱਲ ਪੈਂਦਾ ਹੈ ਨਾ ਜੀ। ਤਾਂ ਸਰਕਾਰ ਨੇ, ਤੁਹਾਨੂੰ ਪਤਾ ਮਾਘੀ ਮੇਲੇ ਤੇ ਜਿਹੜੇ ਇਹਨਾਂ ਦੇ ਬੰਦੇ ਠਹਿਰੇ ਸੀ ਆ ਕੇ, ਚਲੋ ਆਪਾਂ ਦੂਰ ਨਹੀਂ ਜਾਂਦੇ, ਮਿਸਾਲ ਇੱਥੋਂ ਲੈ ਲਈਏ, ਉਹ ਤੇ RTI ਨਿਕਲੀ ਆ ਨਾ ਕਿ ਹੋਟਲਾਂ 'ਚ ਬਟਰ ਚਿਕਨ ਆਉਂਦਾ ਰਿਹਾ ਇਹਨਾਂ ਦੇ ਬੰਦਿਆਂ ਦਾ। ਉੱਥੇ ਵੀ ਸਵਾਲ ਪੈਦਾ ਹੋਇਆ ਕਿ ਜੋੜ ਮੇਲ ਤੇ ਹੈਗਾ ਸੀ, ਮਾਘੀ ਦਾ, ਸ਼ਹੀਦਾਂ ਦਾ ਦਿਨ ਸੀ, ਤੇ ਤੁਸੀਂ ਉੱਥੇ ਬਟਰ ਚਿਕਨ ਖਾਂਦੇ ਰਹੇ।
ਪਰ ਇਹ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਤਥਾਤਮਕ ਤੌਰ ਤੇ ਠੀਕ ਆ, ਕੁਝ ਚੀਜ਼ਾਂ ਪੁਸ਼ਟ ਹੋ ਜਾਂਦੀਆਂ ਨੇ, ਕੁਝ ਚੀਜ਼ਾਂ ਪਰਦੇ 'ਚ ਰਹਿ ਜਾਂਦੀਆਂ ਤਾਂ ਚੱਲਦਾ। ਪਰ ਜੇ ਮੰਨ ਲਓ ਉਹਨਾਂ ਨੇ ਅਜਿਹਾ ਕੀਤਾ, ਮੈਂ ਨਹੀਂ ਮੰਨਦਾ ਕਿ ਸਰਕਾਰ ਸਰਵ ਕਰਦੀ ਹੋਏਗੀ ਏਦਾਂ ਦੀਆਂ ਚੀਜ਼ਾਂ। ਦੇਖੋ ਮੈਂ ਸਰਕਾਰ ਦਾ ਆਲੋਚਕ ਹੋ ਸਕਦਾ, ਪਰ ਮੈਂ ਬੇਈਮਾਨ ਥੋੜ੍ਹੀ ਆ, ਕਿੱਦਾਂ ਕਹਿ ਦੇਈਏ, ਕਿਉਂਕਿ ਸੰਗਤ ਤੇ ਬਹੁਤ ਜਾਂਦੀ ਆ। ਕਦੇ ਕਿਸੇ ਨੇ ਆ ਕੇ ਇਸ ਤਰ੍ਹਾਂ ਦੀ ਗੱਲ ਕਹੀ ਨਹੀਂ। ਇਹਨਾਂ ਨੇ ਉਹੀ ਕੰਮ ਕੀਤਾ ਜਿਵੇਂ ਮੈਂ ਤੁਹਾਨੂੰ ਦੱਸਦਾ। ਹੋ ਸਕਦਾ ਮੇਰਾ ਇਹ ਮੰਨਣਾ ਹੈ ਕਿ ਇਹਨਾਂ ਨੇ ਆਪਦਾ ਖਾਣ ਪੀਣ ਦਾ ਪ੍ਰੋਗਰਾਮ ਕਰ ਲਿਆ ਹੋਵੇ ਅੱਡ ਤੋਂ, ਕਿਉਂਕਿ 7-8 ਬੰਦੇ ਇੱਕ ਕਮਰੇ 'ਚ, ਹੋ ਸਕਦਾ ਹੈ ਪੈਸੇ ਪਾ ਕੇ ਕਮਰਾ ਲੈ ਲਿਆ ਹੋਵੇ, ਖਾਣ ਪੀਣ ਦਾ ਕਰ ਲਿਆ ਹੋਵੇ, ਤੇ ਆਧਾਰ ਕਾਰਡ ਤੇ ਤੁਹਾਡਾ ਲੱਗੇਗਾ ਨਾ ਉੱਥੇ, ਬਿਲਕੁਲ ਜਦੋਂ ਰੂਮ ਰੈਂਟ ਤੇ ਲਓਗੇ ਕਿਤੇ ਸਰ, ਤੇ ਆਧਾਰ ਕਾਰਡ ਨੂੰ ਫਿਰ ਇਹਨਾਂ ਨੇ ਆਧਾਰ ਬਣਾ ਲਿਆ। ਮੈਨੂੰ ਨਹੀਂ ਲੱਗਦਾ ਸਰਕਾਰੀ ਤੌਰ ਤੇ ਸੱਚ ਆ, ਪਰ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜਾ ਵੀ ਬੰਦਾ ਅਜਿਹਾ ਕਰ ਰਿਹਾ, ਏਦਾਂ ਦੀ ਵੀਡੀਓ ਬਣਾ ਰਿਹਾ ਹੈ, ਉਹ ਨਾ ਸਿਰਫ ਤੀਰਥ ਯਾਤਰਾ ਨੂੰ ਬਦਨਾਮ ਕਰ ਰਿਹਾ ਹੈ, ਬਲਕਿ ਸਰਕਾਰ ਤੇ ਵੀ ਤਾਂ ਉਹ ਗਲਤ ਇਲਜ਼ਾਮ ਲਾ ਰਿਹਾ ਨਾ। ਤੇ ਜੇ ਤੁਹਾਡੇ ਮੇਰੇ ਵਰਗੇ ਨੇ ਕੋਈ ਏਦਾਂ ਦੀ ਖਬਰ ਕੀਤੀ ਹੁੰਦੀ ਤੇ ਉਹਨੂੰ ਇਹਨਾਂ ਨੇ ਕਹਿਣਾ ਸੀ ਇਹ ਗੁੰਮਰਾਹ ਕਰਨ ਪ੍ਰਚਾਰ ਕਰ ਰਿਹਾ ਜੀ, ਇਹਨਾਂ ਦੇ ਪਰਚਾ ਕਰ ਦਿਓ, ਮਿੰਟੂ ਹੋਰਾਂ ਨੂੰ ਮਾਰ ਹੀ ਦਿਓ ਜੀ, ਮਾਰ ਦਿਓ ਜੇ ਕੋਈ ਕਾਨੂੰਨ 'ਚ ਪ੍ਰਬੰਧ ਹੈਗਾ। ਹੁਣ ਨੂੰ ਇੱਕ ਅੱਧਾ ਟੰਗਿਆ ਹੁੰਦਾ, ਗੱਲ ਬਿਲਕੁਲ ਤੁਹਾਡੀ ਠੀਕ ਹੈ। ਉਹ ਵੀ ਖਾਧੀ ਪੀਤੀ ਦੇ ਵਿੱਚ ਮੈਨੂੰ ਲੱਗਦਾ ਬਾਹਲਾ ਅੱਗੇ ਲੰਘ ਗਏ ਆਧਾਰ ਕਾਰਡ ਵਾਲੀ ਗੱਲ ਨੂੰ ਲੈ ਕੇ। ਖੈਰ ਕਹਿੰਦੇ ਵੀ ਇੰਡੀਆ 'ਚ ਲੋਕਡਾਊਨ ਲੱਗਣ ਦੇ ਚਰਚੇ ਨੇ, ਇਹ ਗੱਲਬਾਤ ਕਿੱਧਰੋਂ ਆ ਰਹੀ ਹੈ? ਕੌਣ ਇਹ ਫੈਲਾ ਰਿਹਾ ਹੈ ਜਾਣਕਾਰੀ, ਜਾਂ ਫਿਰ ਸੱਚੀਓ ਸਰਕਾਰ ਇਸੇ ਦੀ ਤਿਆਰੀ ਕਰ ਰਹੀ ਹੈ? ਅੱਜ ਤਾਂ ਵੈਸੇ ਕਹਿੰਦੇ ਸਰਬ ਪਾਰਟੀ ਮੀਟਿੰਗ ਵੀ ਸੱਦ ਲਈ ਸੀ ਦਿੱਲੀ ਵਾਲਿਆਂ ਨੇ। ਅੱਛਾ ਦੇਖੋ, ਗੱਲ ਇਹ ਆ ਕਿ ਇਸ ਵੇਲੇ ਦੀ ਵੱਡੀ ਖਬਰ ਮੈਂ ਦੇਖ ਰਿਹਾ ਸਾਂ ਕਿ ਈਰਾਨ ਦਾ ਦਾਅਵਾ ਆਇਆ ਕਿ ਅਬਰਾਹਮ ਲਿੰਕਨ ਤੇ ਹਮਲਾ ਹੋਇਆ, ਜਿਹੜਾ ਇਹਨਾਂ ਦਾ ਵਾਰਸ਼ਿਪ ਆ। ਇਹਦਾ ਮਤਲਬ ਇਹ ਆ ਕਿ ਗੱਲਾਂ ਜਿਹੜੀਆਂ ਚੱਲ ਰਹੀਆਂ ਸੀ ਕਿ ਇਹਨਾਂ ਦੇ ਕੁਝ ਵਾਰਸ਼ਿਪ ਜਿਹੜੇ ਆ ਉਹ ਇਧਰ ਨੂੰ ਆ ਰਹੇ ਆ, ਯਾਨੀ ਲੜਾਈ ਅਗਲੀ ਜਿਹੜੀ ਆ ਸਟ੍ਰੇਟ ਆਫ ਹਾਰਮੁਜ਼ ਨੂੰ ਲੈ ਕੇ ਹੋ ਸਕਦੀ ਹੈ। ਹਾਲਾਂਕਿ ਅਮਰੀਕਾ ਵੱਲੋਂ ਕੋਈ ਪੁਸ਼ਟੀ ਨਹੀਂ ਆਈ। ਇਸ ਵੇਲੇ ਬ੍ਰੇਕਿੰਗ ਖਬਰ ਹੈ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਜੀ, ਤਾਂ ਦਾਅਵਾ ਹੈ। ਤਾਂ ਇਹ ਦੇਖਦੇ ਆ ਅੱਗੇ ਕੀ ਬਣਦਾ। ਤੇ ਇਹਦਾ ਮਤਲਬ ਇਹ ਆ ਕਿ ਜੇ ਇਸ ਤਰ੍ਹਾਂ ਦੇ ਹਮਲੇ ਜਾਰੀ ਆ, ਕਿਉਂਕਿ ਇਜ਼ਰਾਈਲ ਨੇ ਤਾਂ ਹਮਲਾ ਰੋਕਿਆ ਹੀ ਨਹੀਂ, ਉਹਨਾਂ ਤੇ ਸਗੋਂ ਇਹਨਾਂ ਦੇ ਇੱਕ ਬਿਜਲੀ ਬਣਾਉਣ ਵਾਲੇ ਟਿਕਾਣੇ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਕਤਰ ਜਿਹੜਾ ਮੈਨੂੰ ਲੱਗਦਾ ਕਿ ਉਹ ਹਨੇਰੇ 'ਚ ਡੁਬੋਇਆ ਪਿਆ, ਯੰਗ ਤੇ ਚੱਲ ਰਿਹਾ ਹੈ। ਜੇ ਯੰਗ ਚੱਲ ਰਿਹਾ ਹੈ ਤਾਂ ਇਹਦਾ ਮਤਲਬ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ 'ਚ ਅਜਿਹਾ ਹੋ ਸਕਦਾ। ਦੇਖੋ ਕੰਪਲੀਟਲੀ ਲੋਕਡਾਊਨ ਤੇ ਨਹੀਂ ਮੈਂ ਮੰਨਦਾ ਕਿ ਕੰਪਲੀਟਲੀ ਲੋਕਡਾਊਨ ਲੱਗੇਗਾ ਇੰਡੀਆ 'ਚ ਕਦੇ, ਪਰ ਜਿਸ ਤਰ੍ਹਾਂ ਦੀਆਂ ਇਸ ਵੇਲੇ ਆਪਾਂ ਇਜਿਪਟ 'ਚੋਂ ਖਬਰਾਂ ਦੇਖਦੇ ਹਾਂ, ਇਸ ਵੇਲੇ ਪਾਕਿਸਤਾਨ 'ਚੋਂ ਖਬਰਾਂ ਦੇਖਦੇ ਹਾਂ, ਬੰਗਲਾਦੇਸ਼ 'ਚੋਂ ਖਬਰਾਂ ਦੇਖਦੇ ਹਾਂ, ਸ਼੍ਰੀਲੰਕਾ 'ਚੋਂ ਵੀ ਕੁਝ ਖਬਰਾਂ ਦੇਖਦੇ ਹਾਂ ਕਿ ਛੁੱਟੀਆਂ ਕੀਤੀਆਂ ਜਾ ਰਹੀਆਂ ਨੇ, ਕਿਤੇ ਕੁਝ ਅਦਾਰੇ ਬੰਦ ਕੀਤੇ ਜਾ ਰਹੇ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਤੇ ਕਿਉਂਕਿ ਸੰਸਦ 'ਚ ਖੜ ਕੇ ਦੇਸ਼ ਨੂੰ ਚੇਤਾ ਚੁੱਕੇ ਆ, ਚੇਤਾਵਨੀ ਦੇ ਚੁੱਕੇ ਆ ਕਿ ਇਹ ਕੋਰੋਨਾ ਵਰਗੇ ਹਾਲਾਤ ਹੋ ਸਕਦੇ, ਸਾਨੂੰ ਨਜਿੱਠਣਾ ਪਵੇਗਾ, ਸਿੰਝਣਾ ਪਵੇਗਾ। ਤਾਂ ਮੈਨੂੰ ਇਉਂ ਲੱਗਦਾ ਕਿ ਜੇ ਮੰਨ ਲਓ ਐਮਰਜੈਂਸੀ ਲੱਗਦੀ ਆ ਐਨਰਜੀ ਦੇ ਤੌਰ ਤੇ, ਤਾਂ ਕੁਝ ਚੀਜ਼ਾਂ 'ਚ ਕਿੱਲਤ ਤੋੜਾ ਜਾਂ ਕੁਝ ਸੀਮਤ ਪਾਬੰਦੀਆਂ ਲੱਗ ਸਕਦੀਆਂ। ਦੇਖੋ ਮੇਰਾ ਇੱਕ ਦੋਸਤ ਹੈ, ਜਿਮ ਕਰ ਰਹੇ ਸੀ, ਅਸੀਂ ਅੱਜ ਵਰਕਆਊਟ ਕਰ ਰਹੇ ਸੀਗੇ, ਬਹੁਤ ਪੜ੍ਹਿਆ ਲਿਖਿਆ ਮੁੰਡਾ, ਤੁਹਾਡੀ ਕੋਈ ਏਜ ਦਾ ਹੋਣਾ ਹੈ, ਬੈਂਕਿੰਗ ਸੈਕਟਰ ਦੀ ਵੀ ਨੌਲੇਜ ਆ, ਬਹੁਤ ਅੱਛੇ ਟਿਕਾਣਿਆਂ ਤੇ ਜੌਬਾਂ ਕੀਤੀਆਂ ਵੀ ਆ। ਤਾਂ ਉਹਨੇ ਦੱਸਿਆ, ਉਹਨੇ ਕਿ ਬਾਈ ਮੇਰਾ ਰਿਸ਼ਤੇਦਾਰ ਹੈ, ਉਹਨਾਂ ਦੇ ਇੱਕ ਰਿਸ਼ਤੇਦਾਰ ਦਾ ਇੱਕ ਐਸਾ ਪੈਟਰੋਲ ਪੰਪ ਆ ਜਿਹੜਾ ਇੰਡੀਆ ਦੇ ਵਿੱਚ ਸੇਲ ਦੇ ਮਾਮਲੇ ਦੇ ਵਿੱਚ, ਕਹਿ ਲਓ ਰੋਜ਼ਾਨਾ ਸੇਲ ਜਿਹੜੀ ਹੁੰਦੀ ਆ ਉਹ ਟੌਪਰਾਂ 'ਚੋਂ ਇੱਕ ਹੈ। ਉਹ ਕਹਿੰਦੇ ਕਿ ਬੀਤੇ ਦਿਨੀ ਉਹਨਾਂ ਨੂੰ ਬੁਲਾਇਆ ਗਿਆ ਸੀ ਇੱਕ ਮੀਟਿੰਗ ਦੇ ਵਿੱਚ, ਤੇ ਤੇਲ ਕੰਪਨੀ ਨੇ ਕਿਹਾ ਕਿ ਭਾਈ ਤੁਹਾਨੂੰ ਜਿੰਨਾ ਤੇਲ ਮਿਲਦਾ ਹੈ ਉਹਦਾ 1/3 ਮਿਲੇਗਾ ਆਉਣ ਵਾਲੇ ਸਮੇਂ 'ਚ, ਹੋ ਸਕਦਾ ਹੈ। ਤਾਂ ਤੁਸੀਂ ਉਸ ਹਿਸਾਬ ਨਾਲ ਆਪਦਾ ਬਾਈ ਕੰਮ ਕਰ ਸੈੱਟ ਰੱਖਿਓ। ਇਹਦਾ ਮਤਲਬ ਇਹ ਆ ਕਿ ਤਿਆਰੀ ਜਿਹੜੀ ਆ ਉਹ ਇਦਾਂ ਦੀ ਹੈਗੀ ਆ ਕਿ ਕੁਝ ਚੀਜ਼ਾਂ 'ਚ ਦੇਖੋ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੈ ਸਾਹਿਬ, ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੈ, ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਕਿ ਇਹ ਜ਼ਰੂਰ ਆ ਕਿ ਸੀਮਤ ਪੱਧਰ ਦਾ ਲੋਕਡਾਊਨ ਲੱਗ ਸਕਦਾ ਹੈ, ਯਾਨੀ ਫੈਕਟਰੀਆਂ ਵਗੈਰਾ ਵਾਸਤੇ ਟਾਈਮ ਤੈਅ ਹੋ ਜਾਵੇ, ਬਾਜ਼ਾਰ ਵਾਸਤੇ ਤੈਅ ਹੋ ਜਾਵੇ, ਸਕੂਲ ਬੰਦ ਹੋ ਜਾਣ, ਯਾਨੀ ਆਨਲਾਈਨ ਪੜ੍ਹਾਈ ਚੱਲ ਪਵੇ। ਇਹ ਸਾਰੀਆਂ ਚੀਜ਼ਾਂ ਉਦੋਂ ਕੀਤੀਆਂ ਜਾ ਸਕਦੀਆਂ ਜਦੋਂ ਇੰਡੀਆ ਦਾ ਰਿਜ਼ਰਵ ਜਿਹੜਾ ਬਿਲਕੁਲ ਖਤਮ ਹੋਣ ਦੇ ਕਗਾਰ ਤੇ ਆ ਜਾਵੇ ਤੇ ਸਪਲਾਈ ਜਿਹੜੀ ਆ ਉਹ ਸਹੀ ਢੰਗ ਦੇ ਨਾਲ ਬਹਾਲ ਨਾ ਹੋਵੇ। ਤਾਂ ਨੌਬਤ ਆ ਸਕਦੀ ਹੈ, ਪਰ ਕੰਪਲੀਟਲੀ ਲੋਕਡਾਊਨ ਮੈਨੂੰ ਨਹੀਂ ਲੱਗਦਾ ਕਿ ਮੰਨਿਆ ਜਾਏਗਾ। ਜੀ,
ਇਸ ਤੋਂ ਅੱਗੇ ਜੇਕਰ ਵਧੀਏ ਤਾਂ ਨਾਭੇ ਵੱਲ ਦਾ ਗੇੜਾ ਮਾਰਦੇ ਆ, ਕਹਿੰਦੇ ਦੇਵਮਾਨ ਹੋਣਾ ਨੂੰ ਪਿੰਡ 'ਚ ਨਹੀਂ ਵੜਨ ਦੇਣਾ। ਇਹ ਕੌਣ ਕਹੀ ਜਾਂਦਾ ਹੈ? ਉਹ ਤਾਂ ਭਾਈ ਖਾਸੇ ਵਧੀਆ ਬੰਦੇ ਨੇ, ਉਹ ਤਾਂ ਬੜੇ ਪਿਆਰ ਨਾਲ ਲੋਕਾਂ ਨੂੰ ਸਟੇਜ ਤੋਂ ਲਾਉਂਦੇ ਨੇ। ਹਾਂਜੀ ਹਾਂ, ਹੱਥ ਫੜ ਕੇ ਲਾਉਂਦੇ ਨੇ, ਕਈ ਵਾਰ ਤੇ ਉਹ ਪੈਰ ਚੁੰਮ ਵੀ ਲੈਂਦੇ ਨੇ। ਬਿਲਕੁਲ। ਦੇਖੋ ਇਹਨਾਂ ਨੇ ਜਿਹੜੀ ਹਰਕਤ ਕੀਤੀ ਸੀ ਬੜੀ ਬੇਸ਼ਰਮੀ ਦੇ ਨਾਲ, ਫਿਰ ਉਸ ਨੂੰ ਕਹਿ ਲਓ ਕਿ ਇਹਨਾਂ ਨੇ ਲੀਪਾ-ਪੋਚੀ ਦੇਣ ਦਾ ਯਤਨ ਕੀਤਾ। ਤਾਂ ਪਰ ਫਿਲਹਾਲ ਕੀ ਆ ਕਿ ਪਿੰਡ ਵਾਲੇ ਕਹਿੰਦੇ ਕਿ ਇਹ ਬੰਦਾ ਝੂਠ ਬੋਲ ਰਿਹਾ। ਹੁਣ ਵੇਖੋ ਉਸ ਪਿੰਡ ਵਾਲੇ ਬੰਦੇ ਦਾ ਇਹ ਪਿੰਡ ਦੇ ਵਿੱਚ ਵਕਾਰ ਆ, ਪਿੰਡ ਦੇ ਵਿੱਚ ਕਹਿ ਲਓ ਕਿ ਉਹਦਾ ਕਰੈਕਟਰ ਆ ਕਿ ਉਹਦੇ ਮਗਰ ਪਿੰਡ ਵਾਲੇ ਵੀ ਖਲੋ ਗਏ ਕਿ ਅਸੀਂ ਇਹਨੂੰ ਪਿੰਡ ਨਹੀਂ ਵੜਨ ਦੇਣਾ ਦੇਵਮਾਨ ਨੂੰ, ਕਿਉਂਕਿ ਝੂਠ ਬੋਲ ਰਿਹਾ ਹੈ। ਇੱਕ ਜੀ। ਤੇ ਇਹਨੇ ਸਾਡੇ ਪਿੰਡ ਦੇ ਵਸ਼ਿੰਦੇ ਦੀ ਬੇਇੱਜ਼ਤੀ ਕੀਤੀ ਆ, ਬਜ਼ੁਰਗ ਆਦਮੀ ਦੀ। ਕਿਉਂ? ਕਿਉਂਕਿ ਉਹ ਕਹਿੰਦਾ ਕਿ ਮੈਂ ਤੇ ਗਵੰਤਰੀ ਨੂੰ ਪੈਸੇ ਦੇਣ ਗਿਆ ਹਾਂ। ਉਲਟਾ ਇਹ ਝੂਠ ਬੋਲ ਰਿਹਾ ਹੈ ਕਿ ਇਹਨੇ ਦਾਰੂ ਪੀਤੀ ਸੀ। ਜੀ, ਤਾਂ ਜੀ। ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਸ਼ਾਇਦ ਸਾਰੋਂ, ਤਾਂ ਉੱਥੋਂ ਦੇ ਲੋਕਾਂ ਨੇ ਇਹ ਮਤਾ ਪਗਾ ਲਿਆ ਕਿ ਇਹਨੂੰ ਪਿੰਡ ਦੇ ਵਿੱਚ ਹੀ ਨਹੀਂ ਵੜਨ ਦੇਣਾ। ਯਾਨੀ ਹੂੰ। ਦੇਵਮਾਨ ਭਾਵੇਂ ਸਾਈਕਲ ਤੇ ਆਵੇ ਤੇ ਭਾਵੇਂ ਕਾਰ ਤੇ ਆਵੇ, ਇਹਨੂੰ ਨਹੀਂ ਵੜਨ ਦੇਣਾ ਪਿੰਡ ਦੇ ਵਿੱਚ। ਹਿਸਾਬ ਜੀ। ਲਾ ਲਓ ਕੀ ਹਾਲਤ ਹੋਈ ਪਈ ਹੈ ਇਹਨਾਂ ਦੀ, ਬੱਲੇ ਬੱਲੇ। ਕਦੇ ਕਦੇ ਇਹਨਾਂ ਤੇ ਤਰਸ ਵੀ ਆ ਜਾਂਦਾ, ਕੀ ਕਰੀਏ। ਉਹ ਜਿਵੇਂ ਹੰਸਰਾਜ ਹੱਸ ਕਹਿੰਦੇ ਨੇ, ਪੁੱਤ ਤੇਰੇ ਤੇ ਤਰਸ ਆਉਂਦਾ, ਕੋਈ ਹੋਰ ਕੰਮ ਕਰ ਲਾ, ਵੈਲਡਿੰਗ ਵੂਲਡਿੰਗ ਦਾ ਕੰਮ ਸਿੱਖ ਲਾ, ਗਾਉਣਾ ਤੇਰੇ ਵੱਸ ਦਾ ਨਹੀਂ ਹੈ। ਤਾਂ ਉਦਾਂ ਇਹਨਾਂ ਤੇ ਬਿਲਕੁਲ। ਵੀ ਤਰਸ ਆਉਂਦਾ ਕਿ ਕੀ 3-4 ਸਾਲਾਂ ਚ ਵਿਸ਼ਵਦਾਈਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ। ਤਾਂ ਏਦਾਂ ਦਾ ਹਾਲ ਬਣ ਗਿਆ ਕਿ ਲੋਕ ਇਹਨਾਂ ਨੂੰ ਹੁਣ ਤੋਂ 3-4 ਸਾਲ ਹੀ ਸਿਆਸਤ ਕੀਤੀ ਇਹਨਾਂ ਨੇ, ਕਿੰਨੀ ਕੁ ਵੱਡੀ ਸਿਆਸਤ ਦੀ ਪਾਰੀ ਆ। ਤਾਂ ਲੋਕ ਕਹਿੰਦੇ ਕਿ ਬਿਲਕੁਲ। ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਤਾਂ ਸਾਰੋਂ ਦਾ ਮਾਮਲਾ ਵੇਖੋ ਬਈ, ਜੇ ਨਾ ਵੀ ਹੋਇਆ, ਜੇ ਇਲੈਕਸ਼ਨ ਨਾ ਜਿੱਤਿਆ ਗਿਆ ਤੇ ਫਿਰ ਕਹਿ ਦੇਣਗੇ ਦੇਵ ਹੋਰੀ ਗਾਉਂਦੇ ਤੇ ਹੈਗੇ, ਤੂੰ ਵੀ ਫੜ ਕੇ ਕਹਿ ਦੇਣਗੇ ਰਹੀ ਜਿਹਦੇ ਨਾਲ ਲੜਦੀ ਹਮੇਸ਼ ਨੀ, ਤੇਰਾ ਚੱਲਿਆ ਹੈ ਦੇਵ ਪਰਦੇਸ ਨੀ, ਕੈਨੇਡਾ 'ਚ ਤੇ ਚੱਲ ਜਾਂਦੇ ਆਉਂਦੇ ਹੀ ਰਹਿੰਦੇ ਆ। ਬਿਲਕੁਲ, ਬਿਲਕੁਲ। ਅੱਗੇ ਵਧੀਏ ਤਾਂ ਉੱਧਰ ਹਿਮਾਚਲ ਦੇ ਐਂਟਰੀ ਟੈਕਸ ਦਾ ਖਾਸਾ ਰੌਲਾ ਪਿਆ ਹੋਇਆ। ਇੱਧਰੋਂ ਪੰਜਾਬੀ ਵੀ ਕਈ ਜਗ੍ਹਾ ਪ੍ਰੋਟੈਸਟ ਦੀ ਗੱਲ ਕਰ ਰਹੇ ਨੇ, ਸ਼ਾਇਦ 1 ਅਪ੍ਰੈਲ ਦੀ ਕਾਲ ਵੀ ਦਿੱਤੀ ਹੋਈ ਹੈ। ਹਾਂਜੀ ਦੇਖੋ, ਅੱਜ ਉਹਨਾਂ ਦੇ ਸਦਨ ਦੇ ਵਿੱਚ ਇਹ ਗੱਲ ਗੂੰਜੀ ਸੀਗੀ ਕਿਉਂਕਿ ਕੁਛ ਲੋਕ ਉੱਥੋਂ ਦੇ ਵੀ ਔਖੇ ਆ। ਤੇ ਅੱਜ ਸੁਖੂ ਸਾਹਿਬ ਜਿਹੜੇ ਉਹਨਾਂ ਦੇ ਮਿਨਿਸਟਰ ਨੇ, ਚੀਫ ਮਿਨਿਸਟਰ ਨੇ, ਸੌਰੀ, ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਵਿਚਾਰਿਆ ਜਾਏਗਾ। ਤਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਸੌਰਟ ਹੋ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਵੀ ਮੰਗ ਉੱਠਦੀ ਹੈ। ਔਰ ਦਿਨੇਸ਼ ਚੱਡਾ ਨੇ ਬੜੀ ਬੇਬਾਕੀ ਨਾਲ ਕਿਹਾ, ਜਿਹੜੇ ਇਹਨਾਂ ਦੇ ਹੈਗੇ ਆ ਨਾ ਵਿਧਾਇਕ, ਉਹਨਾਂ ਨੇ ਕਿਹਾ ਰੋਪੜ ਕਿ ਤੋਂ। ਸਾਨੂੰ ਵੀ ਇਹਨਾਂ ਤੇ ਬਰੋਬਰ ਟੈਕਸ ਲਾ ਦੇਣਾ ਚਾਹੀਦਾ, ਐਂਟਰੀ ਟੈਕਸ। ਤਾਂ ਇੱਧਰ ਬਿਲਕੁਲ। ਇਹ ਆ ਕਿ ਜਦੋਂ ਤੁਸੀਂ ਐਂਟਰੀ ਟੈਕਸ ਦਿਓਗੇ ਤਾਂ ਉਹ ਵਧਾ ਕੇ ਦਿਓਗੇ। ਐਂਟਰੀ ਟੈਕਸ ਤੇ ਅੱਗੇ ਵੀ ਲੱਗਦਾ ਹਿਮਾਚਲ 'ਚ, ਮੈਂ ਖੁਦ ਗਿਆ। ਬਿਲਕੁਲ। ਜਦੋਂ ਅੱਗੇ ਚੰਡੀਗੜ੍ਹ ਤੋਂ 70 ਬਾਹਰ ਰੁਪਏ ਲੱਗਦਾ ਨਿਕਲੀ, ਸੀ। ਹਾਂਜੀ, ਪੰਚਕੂਲੇ ਤੋਂ ਬਾਹਰ ਨਿਕਲ ਗਏ ਤਾਂ ਪਰਚੀ ਕਟਾਉਣੀ ਪੈਂਦੀ ਸੀਗੀ ਸਰ। ਤੇ ਮੈਨੂੰ ਤੇ ਦੁੱਖ ਜੀ। ਹੁੰਦਾ ਸੀ, ਕਦੇ ਸਾਡਾ ਹੀ ਸੀ ਨਾ ਸਾਰਾ ਕੁਝ। ਉਹ ਸ਼ਿਮਲੇ ਹੂੰ। ਤੱਕ ਗੁਰੂਓ, ਆਪਾਂ ਨੂੰ ਪਤਾ ਹੀ ਆ ਕਿ ਆਪਾਂ ਬਈ ਸਾਰੇ ਪੰਜਾਬ ਵਾਲੇ ਕਿੱਥੋਂ ਤੱਕ ਸੀਗੇ। ਤੋ ਇਹ ਕਹਾਣੀ ਆ ਕਿ ਹੁਣ ਉੱਥੇ ਵੀ ਚਰਚਾ ਚੱਲਦੀ, ਕਿਉਂਕਿ ਕੁਝ ਹਿਮਾਚਲੀ ਥੱਲੇ ਆਉਂਦੇ ਨੇ ਨਾ, ਬਿਲਕੁਲ। ਉਹ ਜੌਬ ਕਰਨ ਇੱਥੇ ਆਉਂਦੇ ਨੇ। ਉਹ ਜਦੋਂ ਵਾਪਸ ਫੇਰ ਜਾਣਗੇ ਉਹਨਾਂ ਨੂੰ ਫੇਰ ਪਰਚੀ ਲੱਗੂਗੀ। ਸਮਝੋ ਨਾ ਕਿ ਇਕੱਲੇ ਪੰਜਾਬ ਵਾਲੇ ਥੋੜਾ ਰਾਪੜੇ ਜਾਣਗੇ। ਇਹਦੇ ਇਹ ਹੈ ਨਾ ਕਿ ਬਈ ਹੁਣ ਕੈਬਨਿਟ ਤੋਂ ਬਾਅਦ ਚਰਚਾ ਤੋਂ ਬਾਅਦ ਪਤਾ ਨਹੀਂ ਇਹ ਵਾਪਸ ਲੈਣਗੇ ਕਿ ਨਹੀਂ ਲੈਣਗੇ। ਪਰ ਹਿਮਾਚਲ ਦੇ ਬੰਦੇ ਵੀ ਤਾਂ ਦੁਖੀ ਨੇ ਨਾ ਕਿਤੇ ਨਾ ਕਿਤੇ, ਕਿ ਉਹ ਨਾਲਾਗੜ੍ਹ ਬਿਲਕੁਲ। ਹੋਇਆ ਜਾਂ ਇੱਧਰ ਦੇ ਇਲਾਕੇ ਹੋਏ ਪਰਮਾਣੂ ਵਾਲੇ, ਉਹ ਆਉਂਦੇ ਨੇ ਕੰਮ ਤੇ ਇੱਧਰ ਨੂੰ, ਮੋਹਾਲੀ, ਚੰਡੀਗੜ੍ਹ, ਪੰਚਕੂਲੇ। ਤੇ ਇਸ ਕਰਕੇ ਦਿੱਕਤ ਇਕੱਲੇ ਪੰਜਾਬੀਆਂ ਨੂੰ ਨਹੀਂ, ਦਿੱਕਤ ਉਹਨਾਂ ਨੂੰ ਵੀ ਆ ਗੁਰਪ੍ਰੀਤ। ਦਿੱਕਤ ਵੱਡੀ ਹੈ ਇਹ। ਦੇਖਦੇ ਹਾਂ ਇੱਥੇ ਕੀ ਬਣਦਾ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।